ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸੁਖਵਿੰਦਰ ਸਿੰਘ, ਜਸਵੀਰ ਕੌਰ, ਪ੍ਰੀਮੋਟ, ਅਸ਼ਾਨਜੀਤ ਸਿੰਘ ਕਲੋਟੀ ਜੂਬਾ ਸਿਟੀ, ਬਹਾਦਰ ਸਿੰਘ ਗਿੱਲ ਫੌਲਰ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਵਿਰਦੀ ਕਲੋਬਸ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਜਿਨ੍ਹਾਂ ਦਾ ਫੋਨ ਨੰਬਰ 4082722500, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਬੇਕਰਸਫੀਲਡ, ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਜੀ ਨਵੇਂ DGP ਦੀ, ਜਿਸ ਦਾ ਨਾਮ ਆਉਣ ਦੇ ਨਾਲ ਹੀ ਕਹਿੰਦੇ ਕਿ ਜਿਹੜੀ ਪੁਲਿਸ ਆ ਉਸ ਦੇ ਵਿੱਚ ਖੜਦਮ ਮੱਚ ਗਿਆ ਆ, ਬਹੁਤ ਖਲਾਰਾ ਪੈ ਗਿਆ। ਕਿਉਂਕਿ ਜਿਹੜੇ ਇਹਦੇ ਵਿੱਚੋਂ ਅਫਸਰਾਂ ਦੇ ਕੁਛ ਨਾਮ ਨਹੀਂ ਆਏ, ਉਹਨਾਂ ਦੇ ਵਿੱਚ ਇਹਨੂੰ ਲੈ ਕੇ ਜੀ ਕਾਫੀ ਜਿਹੜੀ ਉਥਲ ਪੁਥਲ ਆ ਜੀ ਉਹ ਹੋ ਰਹੀ, ਭਰਤੀ ਜਿਹੜੀ ਉਹ ਹੋ ਰਹੀ ਆ। ਐਕਚੁਅਲੀ ਪੰਜਾਬ ਪੁਲਿਸ ਦੇ ਵਿਚਾਲੇ ਸਭ ਕੁਛ ਪਹਿਲਾਂ ਹੀ ਚੰਗਾ ਨੀਗਾ ਜੀ। ਜਿਹੜੇ ਤਰੀਕੇ ਦੇ ਨਾਲ ਸਾਰਾ ਕੁਛ ਜਿਹੜਾ ਉਹ ਚੱਲ ਰਿਹਾ, ਇਹ ਕਹਿ ਰਿਹਾ ਜਿਵੇਂ ਸਮਝਿਆ ਜਾ ਰਿਹਾ ਕਿ ਹੱਥਾਂ ਦਾ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ। DGP ਜਿਹੜੇ ਸੀਗੇ ਜੀ ਪਿਛਲੀ ਸਰਕਾਰ ਵਾਲੇ, ਉਹਨਾਂ ਨੂੰ ਤਬਦੀਲ ਨਾ ਕਰਨਾ, ਪੁਲਿਸ ਦੇ ਅਫਸਰਾਂ ਦੇ ਵਿਚਾਲੇ ਜਿਹੜੀ ਬੇਚੈਨੀ ਪੈਦਾ ਹੋਈ ਉਹ ਜਿਵੇਂ ਹੱਲ ਹੁੰਦੀ ਨਜ਼ਰ ਤਾਂ ਆ ਰਹੀ ਆ DGP ਦੇ ਬਦਲਣ ਦੇ ਨਾਲ। ਪਰ ਇਹਦੇ ਵਿੱਚ ਕੁਝ ਜਿਹੜੀਆਂ ਚੀਜ਼ਾਂ ਅਜਿਹੀਆਂ ਵੀ ਜਿਹੜੀਆਂ ਸਾਹਮਣੇ ਆ ਰਹੀਆਂ ਨੇ, ਜਿਹੜੀਆਂ ਆਉਣ ਵਾਲੇ ਦਿਨਾਂ ਦੇ ਦੌਰਾਨ ਸਰਕਾਰ ਦੇ ਵਾਸਤੇ ਜਿਹੜੇ ਨਵੇਂ DGP ਦੀ ਨਿਯੁਕਤੀ ਆ, ਉਹਦੇ ਵੱਲੋਂ UPSC ਦੇ ਵੱਲੋਂ ਰਾਜ ਸਰਕਾਰ ਨੂੰ ਜਿਹੜਾ IPS ਅਧਿਕਾਰੀਆਂ ਦਾ ਪੈਨਲ ਜਿਹੜਾ ਦਿੱਤਾ ਗਿਆ, ਇਹ ਕਿਹਾ ਜਾ ਰਿਹਾ ਕਿ ਪੈਨਲ ਦੇ ਵਿੱਚ 1987 ਬੈਚ ਦੇ ਪੁਲਿਸ ਅਧਿਕਾਰੀ ਦਿਨਕਰ ਗੁਪਤਾ, ਮਿਥਿਲੇਸ਼ ਕੁਮਾਰ ਤਿਵਾੜੀ ਤੇ ਵੀਰੇਸ਼ ਕੁਮਾਰ ਭਾਵੜਾ ਦੇ ਨਾਮ ਜਿਹੜੇ ਜੀ ਉਹ ਸ਼ਾਮਲ ਹੈ। ਇਹਦੇ ਵਿੱਚੋਂ ਦਿਨਕਰ ਗੁਪਤਾ ਜਿਹੜੇ ਇਸ ਵੇਲੇ ਇੰਟੈਲੀਜੈਂਸ ਦੇ ਮੁਖੀ ਨੇ, ਉਹ ਮੁੱਖ ਮੰਤਰੀ ਹੋਰਾਂ ਦੀ ਪਸੰਦ ਮੰਨੇ ਜਾ ਰਹੇ ਆ। ਇੰਟੈਲੀਜੈਂਸ ਵਿੰਗ ਦੇ ਨਾਲ ਸੰਬੰਧਿਤ ਅਫਸਰਾਂ ਨੇ ਰਾਤੀ ਜਿਹੜੀ ਜੀ ਉਹ ਫਾਈਲ ਇਹ ਮੁੱਖ ਸਕੱਤਰ ਅਵਤਾਰ ਸਿੰਘ ਹੋਰਾਂ ਦੇ ਕੋਲੇ ਜਿਹੜੀ ਜੀ ਉਹ ਜਮ੍ਹਾਂ ਕਰਵਾਈ ਹੈ, ਕਿਉਂਕਿ ਜਿਹੜੀ DGP ਦੀ ਨਿਯੁਕਤੀ ਹੈ ਉਹਦੇ ਵਿੱਚ ਜਿਹੜੇ ਪੰਜਾਬ ਕਾਂਗਰਸ ਦੇ ਆਗੂ ਕੁਛ ਤੇ ਸੈਂਟਰ ਵਿਚਲੇ ਉਹਨਾਂ ਦੀ ਦਿਲਚਸਪੀ ਹੋਣ ਕਰਕੇ ਜਿਹੜੇ ਮੁੱਖ ਮੰਤਰੀ ਨੇ ਉਹ ਅੜਿੱਕੇ ਦੂਰ ਕਰਨ ਦੇ ਯਤਨ ਜਿਹੜੇ ਜੀ ਉਹ ਕੀਤੇ ਜਾ ਰਹੇ ਆ, ਔਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਦੇ ਉੱਤੇ ਮੋਹਰ ਜਿਹੜੀ ਆ ਉਹ ਲਵਾ ਲਈ ਜਾਵੇ ਰਾਹੁਲ ਗਾਂਧੀ ਹੋਰਾਂ ਦੇ ਕੋਲੋਂ। ਪਰ ਇਹਦੇ ਵਿੱਚ ਜਿਹੜਾ 1985 ਬੈਚ ਦੇ ਪੁਲਿਸ ਅਧਿਕਾਰੀ ਮੁਹੰਮਦ ਮੁਸਤਫਾ ਤੇ 1986 ਬੈਚ ਦੇ ਅਧਿਕਾਰੀ ਚਟੋਪਾਧਿਆ, ਉਹਨਾਂ ਨੂੰ ਵੱਡਾ ਝਟਕਾ ਜਿਹੜਾ ਜੀ ਉਹ ਲੱਗਿਆ, ਕਿਉਂਕਿ ਮੁਹੰਮਦ ਮੁਸਤਫਾ ਹੋਰੀ ਆਪਣੇ ਆਪ ਨੂੰ DGP ਦੇ ਅਹੁਦੇ ਲਈ ਸਭ ਤੋਂ ਮਜ਼ਬੂਤ ਦਾਅਵੇਦਾਰ ਜਿਹੜਾ ਜੀ ਉਹ ਮੰਨ ਰਹੇ ਸੀ। ਪਰ ਇਹਨਾਂ ਦਾ ਨਾਮ ਹੀ ਪੈਨਲ ਦੇ ਵਿੱਚ ਜਿਹੜਾ ਜੀ ਉਹ ਨਹੀਂ ਰੱਖਿਆ ਗਿਆ। ਜਿਨ੍ਹਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਜੀ, ਉਹਨਾਂ ਅਧਿਕਾਰੀਆਂ ਨੇ ਪੈਨਲ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇਣ ਦਾ ਜਿਹੜਾ ਜੀ ਉਹ ਫੈਸਲਾ ਕੀਤਾ। ਬੇਸ਼ੱਕ ਜਿਹੜੇ ਨਵੇਂ DGP ਨੇ ਉਹ ਬਣਤਾ ਜਿਹੜਾ ਜੀ ਉਹ ਜਾਣਗੇ, ਪਰ ਸੁਪਰੀਮ ਕੋਰਟ ਦੇ ਵਿੱਚ ਇਹ ਜਿਹੜਾ ਜੀ ਮਾਮਲਾ ਜਾਣ ਤੋਂ ਬਾਅਦ ਇਹ ਕਾਫੀ ਇੰਟਰਸਟਿੰਗ ਜਿਹੜੀ ਹੈ ਜੀ ਉਹ ਸਾਰੀ ਕਹਾਣੀ ਬਣ ਜੂਗੀ। ਔਰ ਜਿਵੇਂ ਇਸ ਤਰ੍ਹਾਂ ਗੱਲ ਸ਼ੁਰੂ ਕੀਤੀ ਸੀਗੀ ਕਿ ਪੰਜਾਬ ਪੁਲਿਸ ਦੇ ਵਿਚਾਲੇ ਜਿਸ ਕਿਸਮ ਦੇ ਨਾਲ ਅਫਸਰਾਂ ਦੀ ਖਿੱਚਾ ਧੂਈ ਜਿਹੜੀ ਚੱਲਦੀ ਹੈ, ਜਿਹਦਾ ਸਿੱਧਾ ਅਸਰ ਸੂਬੇ ਦੇ ਉੱਤੇ ਜਿਹੜਾ ਜੀ ਉਹ ਪੈ ਰਿਹਾ, ਚਾਹੇ ਉਹ ਲਾਅ ਐਂਡ ਆਰਡਰ ਦੀ ਸਥਿਤੀ ਆ, ਚਾਹੇ ਉਹ ਨਸ਼ਿਆਂ ਵਾਲਾ ਮਾਮਲਾ ਹੈ ਜੀ, ਉਹ ਘਟਣ ਦੇ ਅਸਾਰ ਹਾਲ ਦੀ ਘੜੀ ਜਿਹੜਾ ਜੀ ਉਹ ਘੱਟ ਨਜ਼ਰ ਆ ਰਿਹਾ। ਜਿਸ ਕਿਸਮ ਦੇ ਨਾਲ ਪੈਨਲ ਦੇ ਵਿੱਚੋਂ 2 ਸੀਨੀਅਰ ਆਫਿਸਰਸ ਨੂੰ ਜਿਹੜਾ ਜੀ ਉਹ ਲਾਂਭੇ ਕੀਤਾ ਗਿਆ ਜੀ, ਇਹ ਕਿਹਾ ਜਾ ਰਿਹਾ ਕਿ ਇਹ ਲਾਂਭੇ ਕਰਾਉਣ ਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜੀ ਜੀ ਖਿੱਚੋਤਾਣ ਅਫਸਰਾਂ ਦੀ ਉਹਦਾ ਅਸਰ ਦਿਖਾਈ ਦੇ ਰਿਹਾ। ਬਿਲਕੁਲ ਜੀ, ਹਰੇਕ ਥਾਂ ਹੀ ਖਿੱਚੋਤਾਣ ਆ। ਤੇ ਅੱਗੇ ਕਰਤਾਰਪੁਰ ਲਾਂਘੇ ਦੀ ਜੇ ਗੱਲ ਕਰੀਏ, ਉੱਥੇ ਕਹਿੰਦੇ ਪਾਸਪੋਰਟ ਜ਼ਰੂਰੀ ਹੋਊਗਾ। ਬਿਲਕੁਲ ਜੀ, ਐਕਚੁਅਲੀ ਜਿਵੇਂ ਜਿਹੜਾ ਜੀ ਸਮਾਂ ਬੀਤ ਰਿਹਾ, ਕਈ ਕੁਝ ਜਿਹੜਾ ਜੀ ਸਾਹਮਣੇ ਆ ਰਿਹਾ, ਚਾਹੇ ਉਹ ਜ਼ਮੀਨ ਜਿਹੜੀ ਹੈ ਜੀ ਉਹ ਅਕਵਾਇਰ ਕਰਨ ਦਾ ਮਾਮਲਾ ਹੋਵੇ, ਜਿਹੜੇ ਕਿਸਾਨ ਨੇ ਉਹ ਤਿੱਗਣਾ ਰੇਟ ਮੰਗ ਰਹੇ ਆ ਕਿ ਉਹਨਾਂ ਨੂੰ ਜਿਹੜੇ ਮੌਜੂਦਾ ਰੇਟ ਹੈ ਉਹਦੇ ਤੋਂ ਤਿੱਗਣਾ ਜਿਹੜਾ ਜੀ ਉਹ ਦਿੱਤਾ ਜਾਵੇ। ਪਰ ਜਿਹੜੇ ਰੇਟ ਹੁੰਦੇ ਨੇ ਉਹ ਕਿੰਨੇ ਦੀ ਰਜਿਸਟਰੀ ਹੋਈ ਆ, ਉੱਥੋਂ ਜਿਹੜਾ ਜੀ ਜਦੋਂ ਅਕਵਾਇਰ ਹੁੰਦੀ ਆ ਉਹ ਚੁੱਕੇ ਜਾਂਦੇ। ਰਜਿਸਟਰੀ ਕੋਈ ਫੁੱਲ ਪੇਮੈਂਟ ਦੀ ਕਰਵਾਉਂਦਾ ਨੀਗਾ,
ਜੇ ਕੋਈ 10 ਲੱਖ ਦੀ ਚੀਜ਼ ਲਈ ਤਾਂ ਉਹ 2 ਲੱਖ 2.5 ਲੱਖ ਦੀ ਜਿਹੜੀ ਹੈ ਜੀ ਉਹ ਰਜਿਸਟਰੀ ਕਰਾਉਂਦਾ। ਪਰ ਇਹੋ ਜਿਹੇ ਮੌਕੇ ਦੇ ਉੱਤੇ ਜਦੋਂ ਫਿਰ ਇਹ ਅਕਵਾਇਰ ਹੁੰਦੀਆਂ ਨੇ ਜ਼ਮੀਨਾਂ, ਉਦੋਂ ਜਿਹੜੇ ਜੀ ਹਾਲਾਤ ਫਿਰ ਜਿਹੜੇ ਉਹ ਵੱਖਰੇ ਹੋ ਜਾਂਦੇ ਆ। ਉਹ ਅਜੇ ਜ਼ਮੀਨਾਂ ਵਾਲਾ ਰੇੜਕਾ ਅਕਵਾਇਰ ਕਰਨ ਵਾਲਾ ਚੱਲੀ ਜਾਂਦਾ, ਅਜੇ ਜ਼ਮੀਨ ਹੀ ਅਕਵਾਇਰ ਹੋ ਰਹੀ ਹੈ, ਜਦੋਂ ਕਿ ਉਧਰ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਤਾਂ ਜਿਹੜਾ ਜੀ ਬੜੀ ਤੇਜ਼ੀ ਦੇ ਨਾਲ 24 ਘੰਟੇ ਕੰਮ ਜਿਹੜਾ ਜੀ ਉਹ ਹੋ ਰਿਹਾ। ਕੁਛ ਜਿਹੜੀਆਂ ਚੀਜ਼ਾਂ ਮੇਰਾ ਖਿਆਲ ਆਉਂਦੇ ਦਿਨਾਂ ਦੇ ਦੌਰਾਨ ਦੋਨਾਂ ਮੁਲਕਾਂ ਦੇ ਵਿਚਾਲੇ ਜਿਵੇਂ ਜਿਵੇਂ ਚੱਲਣਗੀਆਂ, ਕੁਛ ਇਸੇ ਤਰ੍ਹਾਂ ਦੀਆਂ ਸਾਹਮਣੇ ਆਉਣਗੀਆਂ ਜੀ। ਕਰਤਾਰਪੁਰ ਦੇ ਜਿਹੜੇ ਦਰਸ਼ਨਾਂ ਨੂੰ ਜਾਣ ਵਾਲੇ ਜਿਹੜੇ ਲੋਕ ਨੇ, ਉਹਨਾਂ ਦੇ ਵਾਸਤੇ ਪਾਸਪੋਰਟ ਤੇ ਪਰਮਿਟ ਸਲਿੱਪ ਦੀ ਲੋੜ ਜਿਹੜੀ ਹੈ ਜੀ ਉਹ ਪਊਗੀ। ਇਹ ਹੁਣ ਸਾਹਮਣੇ ਆ ਰਿਹਾ। ਇਹਦਾ ਫੈਸਲਾ ਦਿੱਲੀ ਦੇ ਵਿੱਚ ਜਿਹੜੀ ਉੱਚ ਪੱਧਰੀ ਮੀਟਿੰਗ ਹੋਈ ਆ ਉਹਦੇ ਵਿੱਚ ਲਿਆ ਗਿਆ। ਗ੍ਰਹਿ ਸਕੱਤਰ ਦੀ ਅਗਵਾਈ ਵਾਲੀ ਮੀਟਿੰਗ ਦੇ ਵਿੱਚ ਕਰਤਾਰਪੁਰ ਲਾਂਘੇ ਪ੍ਰੋਜੈਕਟ ਨੂੰ ਛੇਤੀ ਮੁਕੰਮਲ ਕਰਨ ਦੇ ਵਾਸਤੇ ਇਹਦੇ ਕੰਮ ਜਿਹੜਾ ਜੀ ਉਹ ਤੇਜ਼ ਕਰਨ ਦੀ ਗੱਲ ਆਖੀ ਗਈ ਹੈ। ਪੰਜਾਬ ਦੇ ਵੱਲੋਂ ਜਿਹੜੇ ਸੀਗੇ ਜੀ, ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ, BSF ਦੇ ਜਿਹੜੇ ਡਾਇਰੈਕਟਰ ਜਨਰਲ ਸੀਗੇ ਜੀ, ਉਹ ਇਹਦੇ ਵਿੱਚ ਪੇਸ਼ ਹੋਏ ਜੀ। ਇਹਦੀ ਜਿਹੜੀ ਮੀਟਿੰਗ ਸੀਗੀ ਉਹਦੇ ਵਿੱਚ, ਔਰ ਪਾਕਿਸਤਾਨ ਦੇ ਜਿਹੜੇ ਭਾਰਤ ਦੇ ਵਿੱਚ ਹਾਈ ਕਮਿਸ਼ਨਰ ਨੇ ਉਹ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਸੀਗੇ। ਇਹ ਕਿਹਾ ਗਿਆ ਜੀ ਕਿ ਪਰਮਿਟ ਸਲਿੱਪ ਦਾਖਲ ਹੋਣ ਲਈ ਦਿੱਤੀ ਜਾਊਗੀ, ਪਰ ਕਰਤਾਰਪੁਰ ਦੇ ਵਿੱਚ ਸਥਿਤ ਦਰਬਾਰ ਸਾਹਿਬ ਜਾਣ ਲਈ ਪਾਸਪੋਰਟ ਦੀ ਲੋੜ ਜਿਹੜੀ ਉਹ ਪਊਗੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਜਿਹੜੀ ਦੀ ਚਿੱਠੀ ਲਿਖ ਕੇ ਸ਼ਰਧਾਲੂਆਂ ਦੀ ਪਾਸਪੋਰਟ ਲਾਜ਼ਮੀ ਨਾ ਕਰਨ ਦੀ ਮੰਗ ਕੀਤੀ ਸੀਗੀ, ਪਰ ਹੁਣ ਇਹ ਕਿਹਾ ਗਿਆ ਜੀ ਕਿ ਇਹ ਮੰਗ ਦੇ ਉੱਤੇ ਕੋਈ ਗੌਰ ਨਹੀਂ ਕੀਤਾ ਗਿਆ, ਬਲਕਿ ਪਾਸਪੋਰਟ ਦੀ ਜ਼ਰੂਰਤ ਜਿਹੜੀ ਆ ਉਹ ਪਊਗੀ। ਇਹ ਵੀ ਦੱਸਿਆ ਕਿ ਗੁਰਦੁਆਰਾ ਸਵੇਰ ਤੋਂ ਸ਼ਾਮ ਤੱਕ ਖੁੱਲ੍ਹਾ ਰਹੂਗਾ, ਸ਼ਰਧਾਲੂਆਂ ਨੂੰ ਉਸੇ ਦਿਨ ਵਾਪਸ ਜਿਹੜਾ ਆਉਣਾ ਪਊਗਾ। ਔਰ ਭਾਰਤ ਸਰਕਾਰ ਦੇ ਵੱਲੋਂ ਤਿਆਰ ਕੀਤੇ ਗਏ ਸਮਝੌਤੇ ਦੇ ਖਰੜੇ ਦੇ ਵਿੱਚ ਜਿਹੜੇ ਦੋ ਹੋਰ ਜਿਹੜੇ ਕਲੌਜ਼ ਨੇ ਉਹ ਸ਼ਾਮਲ ਹੈ। ਪਹਿਲੀ ਇਹ ਕਿ ਦਰਸ਼ਨਾਂ ਦੀ ਇਜਾਜ਼ਤ ਜਿਹੜੀ ਆ ਸਿਰਫ ਸਿੱਖ ਸ਼ਰਧਾਲੂਆਂ ਤੱਕ ਸੀਮਿਤ ਨਹੀਂ ਹੋਊਗੀ। ਦੂਜਾ, ਯਾਤਰਾ ਨੂੰ ਗਰੁੱਪਾਂ ਤੱਕ ਸੀਮਿਤ ਨਾ ਕਰਕੇ ਨਿੱਜੀ ਤੌਰ ਦੇ ਉੱਤੇ ਵੀ ਯਾਤਰਾ ਦੀ ਇਜਾਜ਼ਤ ਦੇਣ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਗਈ ਆ। ਇਹ ਖਰੜਾ ਜਿਹੜਾ ਜੀ ਪਾਕਿਸਤਾਨ ਦੇ ਨਾਲ ਛੇਤੀ ਸਾਂਝਾ ਕੀਤਾ ਜਾਊਗਾ। ਉਧਰੋਂ ਇਹਦੇ ਉੱਤੇ ਸਹੀ ਪੈਣ ਦੀ ਪੂਰੀ ਜਿਹੜੀ ਜੀ ਉਹ ਸੰਭਾਵਨਾ ਹੈ ਜੀ। ਤੇ ਅੱਗੇ ਗੱਲ ਕਰਦੇ ਹਾਂ 1984 ਦੇ ਕਤਲੇਆਮ ਦੀ। ਯੂਪੀ ਨੇ ਸਿੱਟ ਬਣਾਈ। ਇਹਦੇ ਦੋ ਪੱਖ ਨੇ ਜੀ। ਇੱਕ ਤਾਂ ਜਿਹੜਾ ਜੀ ਅਦਾਲਤ 'ਚ ਬੰਦੇ ਬਿਰਖ ਹੋਣ ਵਾਲੀ ਗੱਲ ਹੈ ਜੀ, ਕਿੰਨਾ ਸਮਾਂ ਜਿਹੜਾ ਜੀ ਉਹ ਲੱਗ ਗਿਆ, ਕਿਉਂਕਿ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਫੈਸਲੇ ਵੀ ਆਏ, ਜਿਸ ਤਰੀਕੇ ਦੇ ਨਾਲ ਉਹਨਾਂ ਫੈਸਲਿਆਂ ਦਾ ਪੋਲੀਟੀਕਲ ਮਾਈਲੇਜ ਜਿਹੜਾ ਜੀ ਉਹ ਲੈਣ ਦੀ ਕੋਸ਼ਿਸ਼ ਵੱਖ-ਵੱਖ ਜਿਹੜੀਆਂ ਪਾਰਟੀਆਂ, ਸਿਆਸੀ ਪਾਰਟੀਆਂ, ਉਹਨਾਂ ਦੇ ਵੱਲੋਂ ਕੀਤੀ ਗਈ ਆ, ਇਹ ਵੀ ਕੁਝ ਉਸ ਕਿਸਮ ਦਾ ਹੀ ਜਿਹੜਾ ਜੀ ਉਹ ਲੱਗਦਾ ਹੈ। ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਕੁਝ ਜਿਹੜੀਆਂ ਸੀਟਾਂ ਨੇ ਉਹਦੇ ਉੱਤੇ ਸਿੱਖ ਭਾਈਚਾਰਾ ਜਿਹੜਾ ਰਹਿੰਦਾ ਜੀ ਉਹ ਡਿਸਾਈਡਿੰਗ ਵੋਟਰ ਹੈ। ਉਹਨਾਂ ਦਾ ਬਹੁਤ ਵੱਡਾ ਪ੍ਰਭਾਵ ਜਿਹੜਾ ਜੀ ਵੋਟਾਂ ਦੇ ਉੱਤੇ ਰਹਿੰਦਾ। 1984 ਦੇ ਵਿੱਚ ਜਿਹੜੀ ਸੀ ਉਹ ਕਤਲੇਆਮ ਤੋਂ ਬਾਅਦ ਕਾਨਪੁਰ ਦੇ ਵਿੱਚ 127 ਸਿੱਖਾਂ ਦਾ ਜਿਹੜਾ ਕਤਲ ਹੋਇਆ ਸੀਗਾ, ਇਹਦੇ ਸੰਬੰਧੀ ਮੁੜ ਤੋਂ ਪੜਤਾਲ ਦੇ ਵਾਸਤੇ ਉੱਤਰ ਪ੍ਰਦੇਸ਼ ਸਰਕਾਰ ਨੇ ਇੱਕ SIT ਜਿਹੜੀ ਹੈ ਜੀ ਉਹ ਬਣਾਤੀ ਹੈ। 4 ਮੈਂਬਰੀ ਵਿਸ਼ੇਸ਼ ਜਾਂਚ ਦੀ ਟੀਮ ਯੂਪੀ ਦੇ ਸਾਬਕਾ ਪੁਲਿਸ ਮੁਖੀ ਅਤੁਲ ਜਿਹੜਾ ਜੀ ਉਹ ਕਰਨਗੇ। ਇਹਦੇ ਵਿੱਚ ਡਿਸਟ੍ਰਿਕਟ ਸੈਸ਼ਨ ਜੱਜ ਔਰ ਰਿਟਾਇਰਡ ਵਧੀਕ ਡਾਇਰੈਕਟਰ ਪ੍ਰੋਸੀਕਿਊਸ਼ਨ ਯੋਗੇਸ਼ਵਰ ਕ੍ਰਿਸ਼ਨਾ ਸ੍ਰੀਵਾਸਤਵ ਤੇ ਮੌਜੂਦਾ ਜਾਂ ਰਿਟਾਇਰਡ SSP ਜਿਹੜੇ ਜੀ ਉਹ ਸ਼ਾਮਲ ਕੀਤੇ ਜਾਣਗੇ। ਕਿਹਾ ਤਾਂ ਇਹ ਗਿਆ ਜੀ ਕਿ 6 ਮਹੀਨਿਆਂ ਦੇ ਅੰਦਰ ਰਿਪੋਰਟ ਸਰਕਾਰ ਨੂੰ ਜਿਹੜੀ ਉਹ ਦਿੱਤੀ ਜਾਵੇ। ਜੇ 6 ਮਹੀਨੇ ਤੋਂ 6 ਮਹੀਨਿਆਂ ਤੋਂ ਪਹਿਲਾਂ ਜਿਹੜੀਆਂ ਜੀ ਉਹ ਲੋਕ ਸਭਾ ਦੀਆਂ ਚੋਣਾਂ ਹੋ ਜਾਣੀਆਂ ਨੇ, ਕਦੇ ਸਿੱਟ ਬਣ ਗਈ, ਕਦੇ ਕਮਿਸ਼ਨ ਜਿਹੜਾ ਜੀ ਉਹ ਬਣ ਗਿਆ, ਕਦੇ ਕੁਝ ਬਣ ਗਿਆ। ਇਹ ਪਿਛਲੇ ਸਮੇਂ ਤੋਂ, ਪਿਛਲੇ ਸਾਲਾਂ ਤੋਂ, ਦਹਾਕਿਆਂ ਤੋਂ ਕਹਿ ਲਓ, ਜਿਹੜਾ ਜੀ 3 ਦਹਾਕਿਆਂ ਤੋਂ ਇਹੀ ਕੁਝ ਜਿਹੜਾ ਜੀ ਉਹ ਚੱਲੀ ਜਾ ਰਿਹਾ। ਇਹ ਵੀ ਉਸੇ ਤਰੀਕੇ ਦਾ ਜਿਹੜਾ ਜੀ ਉਹ ਪ੍ਰਤੀਤ ਹੁੰਦਾ। ਬੇਸ਼ੱਕ SIT ਬਣਾਉਣ ਦੇ ਵਾਸਤੇ ਦਾਅਵਾ ਜਿਹੜਾ ਜੀ ਕੀਤਾ ਗਿਆ ਕਿ ਅਸੀਂ ਬਣਵਾ ਲਈ, ਅਸੀਂ ਜਿਹੜੀ ਉਹ ਮੁਲਾਕਾਤ ਕੀਤੀ ਸੀਗੀ। ਇਸ ਕਰਕੇ ਜਿਹੜਾ ਜੀ ਲੱਗਦਾ ਤਾਂ ਇਉਂ ਆ ਜੀ ਕਿ ਇਹਦੇ ਪਿੱਛੇ ਪੋਲੀਟੀਕਲ ਕਾਰਨ ਹੀ ਜਿਹੜੇ ਉਹ ਹੈਗੇ ਨੇ। ਬਾਕੀ ਜਦੋਂ SIT ਜਾਂਚ ਸ਼ੁਰੂ ਕਰੂਗੀ, ਜਦੋਂ 6 ਮਹੀਨੇ ਹੋ ਗਏ, ਫਿਰ ਜਿਹੜਾ ਸਮਾਂ ਐਕਸਪੈਂਡ ਜਿਹੜਾ ਉਹ ਕੀਤਾ ਜਾ ਸਕਦਾ, ਉਦੋਂ ਤੱਕ ਜਿਹੜੇ ਰਾਜੇ ਦੀ ਪਰਜਾ ਹੋਊਗੀ ਇਹ ਉਸ ਟਾਈਮ ਜਿਹੜਾ ਜੀ ਉਹ ਦੱਸਿਆ ਜਾਊਗਾ। ਹਾਂ, ਇੰਨਾ ਜ਼ਰੂਰ ਹੈ ਕਿ ਪੋਲੀਟੀਕਲ ਮਾਈਲੇਜ ਦੇ ਵਾਸਤੇ, ਜਿਵੇਂ
ਹਾਲਾਂਕਿ ਫੈਸਲੇ ਅਦਾਲਤਾਂ ਦੇ ਆਏ, ਅਦਾਲਤਾਂ ਦੇ ਫੈਸਲਿਆਂ ਦੇ ਉੱਤੇ ਵੀ ਆਪਣੀ ਮੋਹਰ ਜਿਹੜੀ ਜੀ ਉਹ ਸਿਆਸੀ ਆਗੂ, ਸਿਆਸੀ ਪਾਰਟੀਆਂ ਲਾਈ ਜਾਂਦੀਆਂ ਨੇ। ਲੋਕਾਂ ਨਾਲ ਤਾਂ ਕੋਈ ਲੈਣ ਦੇਣ ਨਹੀਂ ਇਹਨਾਂ ਨੂੰ, ਕੀ ਹੋ ਗਿਆ, ਬਸ ਵੋਟਾਂ ਬਟੋਰਦੇ ਆ ਜੀ। ਅੱਗੇ ਗੱਲ ਕਰਦੇ ਆ ਜੀ, ਜਿਹੜੇ ਸਮਾਰਟਫੋਨ ਦੇਣੇ ਸੀਗੇ ਪੰਜਾਬ ਦੇ ਵਿੱਚ, ਉਹ ਕੀ ਉਹ ਵੇਟ ਕੀਤੀ ਜਾਊਗੀ ਵੋਟਾਂ ਦੀ ਜਾਂ ਪਹਿਲਾਂ ਦਿੱਤੇ ਜਾਣਗੇ? ਨਹੀਂ, ਕੋਈ ਚਾਂਸਸ ਜਿਹੜੇ ਆ ਜੀ ਉਹ ਨਹੀਂ ਲੱਗ ਰਹੇ। ਮੈਂ ਇੱਕ ਦਿਨ ਸਾਡੇ ਨਾਲ ਡਿਟੇਲ ਸਾਂਝੀ ਕੀਤੀ ਕਿ ਕਰੀਬ 3 ਕਰੋੜ ਪਾਪੂਲੇਸ਼ਨ ਹੈ ਪੰਜਾਬ ਦੀ, 2.99 2 ਕਰੋੜ 99 ਲੱਖ, ਔਰ ਪੰਜਾਬ ਦੇ ਵਿੱਚ ਜਿਹੜਾ ਜੀ 3.5 ਕਰੋੜ ਜਿਹੜੇ ਉਹ ਕਨੈਕਸ਼ਨ ਹੈਗੇ ਆ। ਤੋ ਸਮਾਰਟਫੋਨ ਕਿੰਨਾਂ ਨੂੰ ਚਾਹੀਦੇ ਆ, ਕਿਵੇਂ ਦਿੱਤੇ ਜਾਣੇ ਆ, ਉਹਦੇ ਵਾਸਤੇ, ਕਿਉਂਕਿ ਇਹ ਵੱਡਾ ਖਰਚਾ ਜੀ। ਇੱਕ ਜਿਵੇਂ ਸਰਕਾਰ ਨੇ ਵਾਅਦਾ ਕੀਤਾ ਹੈ ਸਾਲ ਦਾ, ਉਹਨੇ ਡਾਟਾ ਵੀ ਜਿਹੜਾ ਜੀ ਉਹ ਦੇਣਾ। ਹੁਣ ਇਹ ਪੈਸੇ ਜਿਹੜੇ ਜੀ ਉਹ ਕਿੱਥੋਂ ਲਿਆਂਦੇ ਜਾਣ? ਇੱਕ ਬੋਲੀਆਂ ਬੜੀਆਂ ਫੇਮਸ ਹੋਈਆਂ ਜੀ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ, ਔਰ ਉਹ ਬੋਲੀਆਂ ਆਮ ਜਿਹੀਆਂ ਸਧਾਰਨ ਔਰਤਾਂ ਦੇ ਵੱਲੋਂ ਪਾਈਆਂ ਗਈਆਂ ਬੋਲੀਆਂ ਨੇ, ਪਰ ਉਹ ਮੌਜੂਦਾ ਸਰਕਾਰ ਦੇ ਉੱਤੇ ਬਹੁਤ ਵੱਡਾ ਸਟਾਇਰ ਜਿਹੜਾ ਜੀ ਉਹ ਕਰਦੀਆਂ ਨੇ। ਉਹਦੇ ਵਿੱਚ ਸਮਾਰਟਫੋਨਾਂ ਦੀ ਗੱਲ, ਖਾਧੀ ਹੋਈ ਸਹੁੰ ਦੀ ਗੱਲ, ਨਸ਼ਿਆਂ ਦੀ ਗੱਲ ਜਿਹੜੀ ਹੈ ਜੀ 1.5 ਮਿੰਟ ਦੇ ਵਿੱਚ ਉਹਨਾਂ ਨੇ ਜਿਸ ਕਿਸਮ ਦੇ ਨਾਲ ਪਰੋ ਕੇ ਰੱਖ ਦਿੱਤੀ ਆ, ਉਹਨੇ ਜਿੰਨੀ ਲੋਕਾਂ ਦੇ ਵਿੱਚ ਚਰਚਾ ਇੱਕ ਵੱਡੀ ਜਿਹੜੀ ਜੀ ਉਹ ਛੇੜ ਦਿੱਤੀ ਆ। ਲੋਕ ਸਭਾ ਚੋਣਾਂ ਦੇ ਦੌਰਾਨ ਇਹ ਮੁੱਦੇ ਤਾਂ ਜਿਹੜੇ ਜੀ ਉਹ ਉੱਠਣਗੇ, ਚਾਹੇ ਕਿਸੇ ਵੀ ਰੂਪ ਦੇ ਵਿੱਚ ਕਿਉਂ ਨਾ ਜਿਹੜੇ ਜੀ ਉਹ ਉੱਠਣ। ਮੌਜੂਦਾ ਸਰਕਾਰ ਜਿਹੜੀ ਹੈ ਜੀ ਉਹ ਆਮ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਸਮਾਰਟਫੋਨ ਦਾ ਚੋਗਾ ਨਹੀਂ ਪਾ ਸਕੂਗੀ, ਕਿਉਂਕਿ ਸਮਾਰਟਫੋਨ ਖਰੀਦਣ ਦਾ ਕੰਮ ਲਮਕਣ ਦੇ ਜਿਹੜੇ ਜੀ ਉਹ ਆਸਾਰ ਨੇ। ਸਰਕਾਰ ਦੇ ਵੱਲੋਂ ਸਮਾਰਟਫੋਨ ਦੇ ਪਹਿਲੇ ਬੈਚ ਦੀ ਸਪਲਾਈ ਦਾ ਟੀਚਾ 1 ਮਾਰਚ ਰੱਖਿਆ ਗਿਆ ਸੀਗਾ, ਔਰ ਸਮਾਰਟਫੋਨ ਦੀ ਟੈਂਡਰਿੰਗ ਦਾ ਕੰਮ 2 ਤੋਂ 3 ਹਫ਼ਤੇ ਦੇ ਵਿੱਚ ਮੁਕੰਮਲ ਹੋਣਾ। ਉਸ ਤੋਂ ਬਾਅਦ ਫਰਮ ਨੂੰ ਲੈਟਰ ਆਫ ਅਵਾਰਡ ਦਿੱਤਾ ਜਾਣਾ। ਚੋਣ ਜ਼ਾਬਤੇ ਤੋਂ ਪਹਿਲਾਂ ਇਹ ਕੰਮ ਮੁਕੰਮਲ ਹੋਣਾ ਬਹੁਤ ਔਖਾ। ਟੈਂਡਰਿੰਗ ਦੇ ਦੌਰਾਨ ਇੱਕੋ ਫਰਮ ਦੇ ਸਾਹਮਣੇ ਆਉਣ ਬਾਰੇ ਜਿਹੜਾ ਜੀ ਪਤਾ ਲੱਗਿਆ, ਪਰ ਸਰਕਾਰੀ ਸੂਤਰ ਕਹਿੰਦੇ ਆ ਕਿ 3 ਫਰਮਾਂ ਸਾਡੇ ਕੋਲੇ ਜਿਹੜੀਆਂ ਜੀ ਉਹ ਹੈਗੀਆਂ ਨੇ। ਪੰਜਾਬ ਇਨਫੋਟੈਕ ਤੇ ਤੋਂ ਜਿਹੜੀ ਜੀ ਉਹ RTI ਦੇ ਤਹਿਤ ਜਿਹੜੀ ਜਾਣਕਾਰੀ ਹੈ ਉਹਦੇ ਮੁਤਾਬਕ 1 ਜਨਵਰੀ ਤੋਂ ਟੈਂਡਰਿੰਗ ਦਾ ਕੰਮ ਸ਼ੁਰੂ ਕੀਤਾ ਗਿਆ। 30 ਜਨਵਰੀ ਵਿੱਤੀ ਬਿੱਡ ਜਿਹੜੇ ਜੀ ਉਹ ਖੋਲੇ ਜਾਣ ਦੀ ਤਰੀਕ ਸੀਗੀ। ਪੰਜਾਬ ਇਨਫੋਟੈਕ ਦੇ ਜਿਹੜੇ ਕਾਰਜਕਾਰੀ ਅਫਸਰ ਨੇ ਜੀ ਉਹ ਕਹਿੰਦੇ ਨੇ ਕਿ ਟੈਂਡਰਿੰਗ ਦਾ ਅਮਲ ਜਿਹੜਾ ਉਹ 2-2.5 ਹਫ਼ਤਿਆਂ ਦੇ ਵਿੱਚ ਮੁਕੰਮਲ ਹੋਣ ਦੀ ਆਸ ਹੈ। ਪੰਜਾਬ ਸਰਕਾਰ ਨੇ ਸਮਾਰਟਫੋਨਾਂ ਲਈ 70 ਕਰੋੜ ਰੁਪਏ ਦਾ ਜਿਹੜਾ ਜੀ ਉਹ ਪ੍ਰਬੰਧ ਕੀਤਾ। ਸੰਭਾਵੀ ਰੂਪ ਦੇ ਵਿੱਚ ਮਾਰਚ ਦੇ ਪਹਿਲੇ ਹਫ਼ਤੇ ਜਿਹੜੀਆਂ ਜੀ ਲੋਕ ਸਭਾ ਦੀਆਂ ਚੋਣਾਂ ਐਲਾਨ ਹੋਣ ਦੀ ਉਮੀਦ ਹੈ, ਤੇ ਉਸੇ ਦਿਨ ਤੋਂ ਜਿਹੜਾ ਜੀ ਲੱਗ ਜਾਣਾ ਚੋਣ ਜ਼ਾਬਤਾ। ਜੇ ਇੱਥੋਂ ਦੇ ਮੁਤਾਬਕ ਗੱਲ ਕਰੀਏ ਤਾਂ ਅੱਜ ਇੱਥੇ ਸਾਡੇ 7 ਫਰਵਰੀ ਹੋ ਗਈ। ਕਦੋਂ ਇਹ ਟੈਂਡਰਿੰਗ ਖੁੱਲਣੀ ਹੈ, ਕਦੋਂ ਇਹ ਜਿਹੜੇ ਫੋਨ ਆਉਣੇ ਤੇ ਕਿਵੇਂ ਦਿੱਤੇ ਜਾਣੇ ਆ, ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਸਵਾਲ ਹੈ। ਕੋਈ ਚਾਂਸਸ ਨਹੀਂ ਲੱਗਦੇ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਸਮਾਰਟਫੋਨ ਦਿੱਤੇ ਜਾਣਗੇ। ਮੁੜ ਕੇ ਸਰਕਾਰ ਇਹ ਕਹੂਗੀ ਜੀ ਕਿ ਹੁਣ ਚੋਣ ਜ਼ਾਬਤਾ ਲੱਗ ਗਿਆ, ਬਾਅਦ ਦੇ ਵਿੱਚ ਦੇਵਾਂਗੇ। ਹਾਂ, ਜਿਨ੍ਹਾਂ ਨੇ ਇਹਦੇ ਵਿੱਚੋਂ ਪੈਸੇ ਜਿਹੜੇ ਜੀ ਆਪਣੇ ਬਿੱਲ ਦੇਤੇ, ਉਹ ਜਿਹੜੀ ਸਲਾਹਕਾਰੀ ਫਰਮ ਇੱਕ ਰੱਖੀ ਗਈ ਸੀ, ਉਹਨੂੰ 68 ਲੱਖ ਰੁਪਏ ਦੀ ਅਦਾਇਗੀ ਜਿਹੜੀ ਜੀ ਉਹ ਕੀਤੀ ਜਾਣੀ ਆ। ਇਹ ਸਿਰਫ ਪ੍ਰਬੰਧਕੀ ਸਲਾਹ ਦੇਣ ਦੇ ਉੱਤੇ ਜਿਹੜਾ ਜੀ ਉਹ ਖਰਚਿਆ ਜਾਣਾ। ਸਲਾਹਕਾਰੀ ਜਿਹੜੀ ਫਰਮ ਹੈ ਉਹਨੇ 10,26,000 ਰੁਪਏ ਦੇ ਬਿੱਲ ਮਹਿਕਮੇ ਨੂੰ ਦੇ ਦਿੱਤੇ ਆ, ਔਰ ਫਰਮ ਨੇ ਹੁਣ ਮੋਬਾਇਲ ਫੋਨ ਖਰੀਦਣ ਤੇ ਟੈਂਡਰ ਦੀਆਂ ਸ਼ਰਤਾਂ, ਸਪਲਾਈ ਤੇ ਸਰਵਿਸ ਦੇ ਜਿਹੜੇ ਨੇਮ ਨੇ ਉਹ ਨਿਰਧਾਰਿਤ ਕਰਨੇ ਆ। ਉਹਨਾਂ ਨੇ ਆਪਣਾ ਜਿਹੜਾ ਜੀ ਉਹ ਖਰਚਾ ਪਾਣੀ ਜਿਹੜਾ ਜੀ ਉਹ ਸਰਕਾਰ ਤੋਂ ਲੈ ਲਿਆ, ਤੇ ਅੱਗੇ ਅਜੇ ਸਾਰੀਆਂ ਸ਼ਰਤਾਂ, ਨਿਯਮ ਜਿਹੜੇ ਜੀ ਉਹ ਤੈਅ ਹੋਣੇ ਆ। ਕਦੋਂ ਹੋਣਗੇ? ਹੋ ਸਕਦਾ ਜੀ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੀ। ਇਹ ਕੋਈ ਜੋਬ ਨਹੀਂ ਗੀ, ਇਹ ਤਾਂ ਵੈਸੇ ਹੁਣ ਲੋਕਾਂ ਨੂੰ ਪਿੱਛੇ ਲਾਉਣਾ ਹੈ। ਤੇ ਅੱਗੇ ਬਰਗਾੜੀ ਮੋਰਚੇ ਵਾਲੇ ਆਗੂਆਂ ਦੀ ਜੇ ਗੱਲ ਕਰੀਏ ਤੇ ਉਹਨਾਂ ਨੇ ਅਗਲੀਆਂ ਆਉਣ ਵਾਲੀਆਂ ਵੋਟਾਂ ਦੇ ਵਿੱਚ ਆਪਣੇ ਆਪ ਨੂੰ ਹੀ ਵਧਾਇਕਾ ਲਾਉਂਦੇ ਆ। ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੋ ਜਿਹੀ ਸਥਿਤੀ ਜਿਹੜੀ ਹੈ ਜੀ ਉਹ ਬਣਦੀ ਜਾ ਰਹੀ ਹੈ, ਤੋ ਇਹ ਵੀ ਹੋ ਸਕਦਾ ਜੀ ਵੀ ਇੱਕ ਜਿਹੜੀ ਮਸ਼ੀਨ ਹੈ ਉਹਦੇ ਉੱਤੇ ਇੱਕ ਹਲਕੇ ਦੇ ਕਿਤੇ ਲੋਕ ਸਭਾ ਉਮੀਦਵਾਰ ਆਉਣ ਹੀ ਨਾ, ਪੱਟੀਆਂ ਨਾਲ ਦੂਜੀਆਂ ਜਿਹੜੀਆਂ ਜੀ ਉਹ ਲਾਉਣੀਆਂ ਪੈ ਜਾਣ। ਜਿਹੋ ਜਿਹੇ ਹਾਲਾਤ ਜਿਹੜੇ ਜੀ ਉਹ ਬਣਦੇ ਜਾ ਰਹੇ ਆ, ਜਿੰਨੇ ਕੁ ਉਮੀਦਵਾਰ ਆ ਜਾਣੇ ਆ, ਜਿੰਨੀਆਂ ਕੁ ਪਾਰਟੀਆਂ ਜਿਹੜੀਆਂ ਜੀ ਉਹ ਆ ਜਾਣੀਆਂ ਨੇ, ਦਲਦਲ ਜਿਹੜੀ ਜੀ ਉਹ ਹੋਣ ਦੇ ਪੂਰੇ ਆਸਾਰ ਬਣਦੇ ਜਿਹੜਾ ਜਾ ਰਹੇ ਨੇ। ਬੜੀ ਸਥਿਤੀ ਜਿਹੜੀ ਹੈ ਜੀ ਉਹ ਰੌਚਕ ਵੇਖਣ ਵਾਲੀ ਰਹੂਗੀ। 13 ਲੋਕ ਸਭਾ ਸੀਟਾਂ ਦੇ ਵਾਸਤੇ ਘੱਟੋ ਘੱਟ ਤੁਸੀਂ ਲਾ ਕੇ ਚੱਲੋ ਕਿ 13 ਲੋਕ ਸਭਾ ਦੀਆਂ ਸੀਟਾਂ ਨੇ, ਇਦੋਂ ਦੁੱਗਣੀਆਂ ਕੁ ਪਾਰਟੀਆਂ ਜਿਹੜੀਆਂ ਜੀ ਉਹ ਹੋਣ ਦੇ ਵਿੱਚ ਆ ਜਾਣੀਆਂ ਨੇ। ਔਰ ਇਹ ਰਾਹ ਕਿਹਦਾ ਪੱਧਰਾ ਕਰਨਗੀਆਂ ਇਹ ਦੱਸਣ ਦੀ ਜਿਹੜਾ ਜੀ ਉਹ ਜ਼ਰੂਰਤ ਨਹੀਂ ਹੈ।
ਬਰਗਾੜੀ ਇਨਸਾਫ ਮੋਰਚਾ ਉਹ ਕਹਿੰਦੇ ਜੀ ਪਹਿਲਾ ਸਾਡਾ ਜਿਹੜਾ ਪੜਾਅ ਸੀਗਾ ਉਹ ਸੀ ਧਾਰਮਿਕ ਪੱਖ, ਔਰ ਦੂਸਰਾ ਹੁਣ ਸਾਡਾ ਜਿਹੜਾ ਬਰਗਾੜੀ ਮੋਰਚੇ ਦਾ ਸਿਆਸੀ ਜਿਹੜਾ ਪੜਾਅ ਆ ਜੀ ਉਹ ਸਟਾਰਟ ਹੋ ਗਿਆ। ਅਸਲ ਦੇ ਵਿੱਚ ਪਿਛਲੇ ਸਾਲ 7 ਅਕਤੂਬਰ ਨੂੰ ਤੇ 14 ਅਕਤੂਬਰ ਨੂੰ ਬਰਗਾੜੀ ਦੇ ਵਿੱਚ ਹੋਏ ਇਕੱਠ, ਜਿਹਦਾ ਇੱਕ ਰਿਕਾਰਡ ਹੈ, ਲੋਕ ਜਿਹੜੇ ਪਹੁੰਚੇ ਉੱਥੇ, ਉਹਨਾਂ ਨੇ ਕਈ ਜਿਹੜੇ ਸਿਆਸੀ ਲੋਕ ਨੇ ਜੀ, ਉਹਨਾਂ ਦੇ ਸਿਰ ਨੂੰ ਇਹ ਇਕੱਠ ਜਿਹੜੇ ਇੱਕ ਕਿਸਮ ਦੇ ਨਾਲ ਚੜ੍ਹ ਗਏ, ਔਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਵੋਟ ਬੈਂਕ ਸੀਗਾ ਸਾਰੇ ਦਾ ਸਾਰਾ, ਉਹ ਵੋਟ ਬੈਂਕ ਜਿਹੜਾ ਕਿ ਅਕਾਲੀ ਦਲ ਬਾਦਲ ਦੇ ਪੈਰਾਂ ਹੇਠੋਂ ਖਿਸਕ ਗਿਆ, ਉਹ ਪੰਥਕ ਵੋਟ ਬੈਂਕ ਜਿਹਦੇ ਉੱਤੇ ਸਿਆਸਤ ਅਕਾਲੀ ਦਲ ਬਾਦਲ ਕਰਦਾ ਰਿਹਾ, ਉਸੇ ਵੋਟ ਬੈਂਕ ਦੇ ਸਿਰ ਦੇ ਉੱਤੇ 5 ਵਾਰੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਬਣੇ। ਹੁਣ ਇਸ ਵੋਟ ਬੈਂਕ ਨੂੰ ਆਪਣੇ ਵੱਲ ਜਿਹੜਾ ਜੀ ਇਹ ਸਿਆਸੀ ਧਿਰਾਂ ਸਾਰੀਆਂ ਜਿਹੜੀਆਂ ਜੀ ਉਹ ਸਮਝ ਰਹੀਆਂ ਨੇ। ਕੋਈ ਇਹ ਸਮਝਦਾ ਕਿ ਮੇਰਾ ਇੱਥੋਂ ਸੂਤ ਆ ਜਾਣਾ, ਦੂਜਾ ਸਮਝਦਾ ਮੇਰਾ ਇੱਥੋਂ ਸੂਤ ਆ ਜਾਣਾ। ਜਿਹੜਾ ਬਰਗਾੜੀ ਮੋਰਚਾ ਉਹਨੇ ਇਹ ਸਿਆਸੀ ਜਿਹੜਾ ਜੀ ਦੂਸਰਾ ਪੜਾਅ ਜਿਹੜਾ ਦੱਸਿਆ, ਔਰ ਇਹ ਕਿਹਾ ਕਿ ਜਿਹੜੇ ਉੱਥੇ ਲੋਕ ਪਹੁੰਚੇ ਸੀਗੇ ਉਹ ਇਸ ਸਿਆਸੀ ਜਿਹੜਾ ਬਰਗਾੜੀ ਮੋਰਚੇ ਦਾ ਸਿਆਸੀ ਦੂਸਰਾ ਪੜਾਅ ਹੈ, ਇਹਨੂੰ ਵੀ ਸਹਿਯੋਗ ਦੇਣਗੇ। ਔਰ ਇਹਨਾਂ ਨੇ ਜਿਹੜਾ ਜੀ ਉਹ ਆਪ ਹੀ ਰਲ ਕੇ ਜਿਹੜੇ ਜੀ ਆਪਣੇ ਉਮੀਦਵਾਰ ਐਲਾਨ ਗਏ। ਇੱਕ ਤਾਂ ਸਿਮਰਨਜੀਤ ਸਿੰਘ ਮਾਨ ਹੋਰੀ, ਉਹਨਾਂ ਨੇ ਤਾਂ ਪਹਿਲਾਂ ਐਲਾਨ ਕੀਤਾ ਹੋਇਆ ਕਿ ਉਹ ਸੰਗਰੂਰ ਤੋਂ ਚੋਣ ਜਿਹੜੀ ਉਹ ਲੜਨਗੇ, ਔਰ ਉੱਥੋਂ ਜਿਹੜੇ ਜੀ ਉਹ ਉਮੀਦਵਾਰ ਬਣਾਏ ਗਏ ਆ ਬਰਗਾੜੀ ਮੋਰਚੇ ਦੇ ਵੱਲੋਂ। ਜਿਹੜੇ ਗੁਰਦੀਪ ਸਿੰਘ ਬਠਿੰਡਾ ਨੇ ਜੀ, ਉਹ ਬਠਿੰਡੇ ਤੋਂ ਚੋਣ ਲੜਨਗੇ। ਮੋਹਕਮ ਸਿੰਘ ਹੋਰੀ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜਨਗੇ। ਵਿਕਰਮਜੀਤ ਸਿੰਘ ਸੋਢੀ ਹੋਰੀ ਅਨੰਦਪੁਰ ਸਾਹਿਬ ਤੋਂ ਜਿਹੜੇ ਜੀ ਇਹ ਚੋਣ ਲੜਨਗੇ। 4 ਸੀਟਾਂ ਇਹਨਾਂ ਨੇ ਜਿਹੜੀਆਂ ਜੀ ਉਹ ਐਲਾਨ ਦਿੱਤੀਆਂ ਨੇ। ਅਜੇ ਬਾਕੀ ਕਹਿੰਦੇ ਜੀ ਛੇਤੀ ਅਸੀਂ ਐਲਾਨ ਦੇਵਾਂਗੇ। ਨਾਲ ਦੀ ਨਾਲ ਇਹ ਵੀ ਕਿਹਾ ਕਿ ਜਿਹੜੀਆਂ ਸਿਆਸੀ ਧਿਰਾਂ ਨੇ ਸਾਡੇ ਨਾਲ ਸੌਦੇਬਾਜ਼ੀ ਕਰਨੀ ਹੋਵੇ ਜਾਂ ਗੱਠਜੋੜ ਕਰਨਾ ਹੋਵੇ, ਉਹਨਾਂ ਦੇ ਵਾਸਤੇ ਬੂਹੇ ਜਿਹੜੇ ਆ ਜੀ ਉਹ ਖੁੱਲ੍ਹੇ ਆ, ਔਰ ਇਹਦੇ ਵਾਸਤੇ ਵੀ ਕਮੇਟੀ ਜਿਹੜੀ ਹੈ ਜੀ ਉਹ ਬਣਾ ਦਿੱਤੀ ਗਈ ਆ। ਇਹ ਸਥਿਤੀ ਬੜੀ ਜਿਹੜੀ ਜੀ ਰੌਚਕ ਬਣ ਗਈ ਹੈ। ਰੌਚਕ ਇਸ ਤਰੀਕੇ ਨਾਲ ਬਣ ਗਈ ਆ ਕਿ ਜਿਹੜੇ ਜਗਤਾਰ ਸਿੰਘ ਹਵਾਰਾ ਨੇ, ਜਿਨ੍ਹਾਂ ਨੂੰ ਅਕਾਲ ਤਖਤ ਦਾ ਜਥੇਦਾਰ ਜਿਹੜਾ ਉਹ ਥਾਪਿਆ ਗਿਆ ਸੀਗਾ, ਉਹਨਾਂ ਨੇ ਇੱਕ ਕਮੇਟੀ ਬਣਾਈ ਸੀ ਪਿਛਲੇ ਦਿਨੀ 5 ਮੈਂਬਰੀ। ਉਸ ਕਮੇਟੀ ਦੇ ਵਿੱਚ ਇਹਨਾਂ ਦੇ ਵੱਲੋਂ ਕਿਸੇ ਨੂੰ ਨਹੀਂ ਸੀ ਲਿਆ ਗਿਆ, ਔਰ ਉਹਨਾਂ ਨੇ ਆਪਣੀ ਜਿਹੜੀ ਚਿੱਠੀ ਜਾਰੀ ਕੀਤੀ ਸੀ ਉਹਦੇ ਵਿੱਚ ਇਹ ਗੱਲ ਕਹੀ ਸੀ ਕਿ ਬਰਗਾੜੀ ਮੋਰਚੇ ਦੇ ਜਿੱਦਣ ਸਮਾਪਤੀ ਕੀਤੀ ਗਈ ਆ, ਉੱਥੇ ਲਏ ਗਏ ਸਾਰੇ ਫੈਸਲੇ ਜਿਹੜੇ ਉਹ ਰੱਦ ਕੀਤੇ ਜਾਂਦੇ ਆ। ਇਹਨਾਂ ਫੈਸਲਿਆਂ ਦੇ ਵਿੱਚ ਇਹ ਸ਼ਾਮਲ ਸੀ ਕਿ ਜਿਹੜਾ ਬਰਗਾੜੀ ਮੋਰਚਾ ਹੈ ਉਹ ਸਿਆਸੀ ਲੜਾਈ ਜਿਹੜੀ ਜੀ ਉਹ ਲੜੂਗਾ। ਉਸ ਚਿੱਠੀ ਦਾ ਕੀ ਬਣਿਆ? ਉਹ ਕਮੇਟੀ ਨੇ ਜਿਹਨੇ ਇਕੱਠ ਕੀਤਾ ਸੀਗਾ, ਉਹਦਾ ਜਿਹੜਾ ਜੀ ਉਸ ਇਕੱਠ ਦਾ ਕੀ ਬਣਿਆ, ਇਹਦਾ ਕੋਈ ਜਵਾਬ ਬਰਗਾੜੀ ਮੋਰਚੇ ਦੇ ਆਗੂਆਂ ਨੇ ਨਹੀਂ ਦਿੱਤਾ ਜੀ। ਤੇ ਅੱਗੇ ਗੱਲ ਕਰਦੇ ਹਾਂ ਕਾਂਗਰਸ ਦੀ। ਕਹਿੰਦੇ ਇੱਕ ਸੀਟ ਤੇ ਕਈ ਉਮੀਦਵਾਰ ਦਾਅਵੇਦਾਰੀ ਕਰ ਰਹੇ ਆ। ਸਥਿਤੀ ਬੜੀ ਰੌਚਕ ਬਣੀ ਹੋਈ ਹੈ। ਬਿਲਕੁਲ ਜੀ, ਰੌਚਕ ਬਣੀ ਹੈ। ਅਜੇ ਰੌਚਕ ਜਿਹੜੀ ਹੈ ਜੀ ਉਹ ਹੋਰ ਬਣ ਜੂਗੀ, ਕਿਉਂਕਿ ਕਾਂਗਰਸ ਨੇ ਇਸ ਵਾਰੀ ਥੋੜਾ ਜਿਹਾ ਇਹ ਕੀਤਾ ਜੀ ਕਿ ਜਿਹੜੀਆਂ ਅਰਜ਼ੀਆਂ ਨੇ ਉਹਦੇ ਨਾਲ ਫੀਸ ਲਾਈ ਹੈ। ਇਹ ਫੀਸ ਲਾ ਕੇ ਕੋਈ ਜਿਹੜਾ ਜੀ ਉਹ ਅਪਲਾਈ ਕਰ ਸਕਦਾ ਹੈ। ਜਿੱਥੇ ਇਹ ਪੈਸਾ ਇਕੱਠਾ ਕਰਨ ਦਾ ਜਿਹੜਾ ਜੀ ਇੱਕ ਜ਼ਰੀਆ ਲੱਗਦਾ ਜਿਹੜਾ ਜੀ ਕਾਂਗਰਸ ਨੂੰ, ਉੱਥੇ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੀਆਂ ਐਪਲੀਕੇਸ਼ਨ ਜਿਹੜੀਆਂ ਆਉਣਗੀਆਂ ਉਹਦੇ ਵਿੱਚੋਂ ਫਿਰ ਉਹਨਾਂ ਨੂੰ ਜਿਹੜਾ ਸੀਟ ਦਾ ਪ੍ਰਮੁੱਖ ਦਾਅਵੇਦਾਰ ਆ ਉਹ ਲੱਭਣਾ ਸੌਖਾ ਰਹੂਗਾ। ਕਰਨਾ ਤਾਂ ਹਾਈ ਕਮਾਂਡ ਨੇ ਹੈ ਸਾਰਾ ਕੁਛ ਜਿਹੜਾ ਜੀ, ਔਰ ਹਾਈ ਕਮਾਂਡ ਤੋਂ ਹੀ ਸਹੀ ਜਿਹੜੀ ਆ ਉਹ ਪੈਣੀ ਆ। ਇਸ ਕਰਕੇ ਇਹ ਐਪਲੀਕੇਸ਼ਨ ਕਿਉਂ ਲਈਆਂ ਜਾ ਰਹੀਆਂ ਨੇ ਇਹ ਨਹੀਂ ਸਮਝ ਜਿਹੜੀ ਹਾਲ ਦੀ ਘੜੀ ਆ ਰਹੀ, ਪਰ ਇੰਨਾ ਜ਼ਰੂਰ ਹੈ ਕਿ ਇੱਕ ਹਲਕੇ ਤੋਂ ਕਈ ਜਿਹੜੀਆਂ ਐਪਲੀਕੇਸ਼ਨਸ ਉਹ ਆ ਰਹੀਆਂ ਨੇ। ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਗਏ, ਔਰ ਜਿਹੜੇ ਅਦਾਲਤ ਦੇ ਵਿੱਚ ਕੇਸ ਦਾ ਸਾਹਮਣਾ ਕਰ ਰਹੇ ਸਰਵਣ ਸਿੰਘ ਫਲੌਰ ਹੋਰਾਂ ਨੇ 2 ਰਾਖਵੇਂ ਹਲਕੇ ਜਲੰਧਰ ਤੇ ਹੁਸ਼ਿਆਰਪੁਰ ਤੋਂ ਅਰਜ਼ੀ ਜਿਹੜੀ ਜੀ ਉਹ ਆਪਣੀ ਠੋਕਤੀ ਹੈ। ਫਤਿਹਗੜ੍ਹ ਸਾਹਿਬ ਜਿਹੜਾ ਰਾਖਵਾਂ ਲੋਕ ਸਭਾ ਹਲਕਾ, ਇੱਥੋਂ ਸਾਬਕਾ ਕਾਂਗਰਸੀ ਵਿਧਾਇਕ ਸਤਵੰਤ ਸਿੰਘ ਮੋਹੀ ਤੇ ਉਹਨਾਂ ਦੇ ਮੁੰਡੇ ਨੇ ਜਿਹੜੀ ਹੈ ਜੀ ਉਹ ਅਰਜ਼ੀ ਦੇ ਕੇ ਦਾਅਵਾ ਕੀਤਾ, ਭਾਵ ਕਿ 2 ਜਿਹੜੀਆਂ ਜਨਰੇਸ਼ਨ ਉਹਨਾਂ ਨੇ ਕਾਂਗਰਸ ਮੂਹਰੇ ਪੇਸ਼ ਕਰਤੀਆਂ ਵੀ ਜਿਹੜੀ ਚੰਗੀ ਲੱਗਦੀ ਹੈ ਉਹ ਲੈ ਲਓ। ਐਕਸਪੀਰੀਅੰਸ ਲੈਣਾ ਤੇ ਮੋਹੀ ਸਾਹਿਬ ਆਪ ਹੈਗੇ ਆ, ਯੰਗ ਲੈਣਾ ਤੇ ਜਿਹੜਾ ਉਹਨਾਂ ਦਾ ਮੁੰਡਾ ਜਿਹੜਾ ਵੀ ਹੈਗਾ। ਅਨੰਦਪੁਰ ਸਾਹਿਬ ਹਲਕੇ ਤੋਂ ਨਵਾਂ ਸ਼ਹਿਰ ਦੇ ਸਾਬਕਾ ਕਾਂਗਰਸ ਪ੍ਰਧਾਨ ਸਤਵੀਰ ਸਿੰਘ ਪਾਲੀ ਝਿੱਕੀ, ਕਾਂਗਰਸ ਦੇ ਸੀਨੀਅਰ ਆਗੂ ਰਾਜਪਾਲ ਸਿੰਘ ਚੌਧਰੀ ਆਰਤੀ ਸਿੰਘ ਨੇ ਅਰਜ਼ੀਆਂ ਜਿਹੜੀਆਂ ਜੀ ਉਹ ਦੇ ਦਿੱਤੀਆਂ ਨੇ। ਇਹ ਵੀ ਦਾਅਵਾ ਕੀਤਾ ਕਿ ਕਿਸੇ ਹਲਕੇ ਤੋਂ ਪਛੜੀਆਂ ਜਾਤਾਂ ਨੂੰ ਟਿਕਟ ਮਿਲਣੀ ਜਿਹੜੀ ਜੀ ਉਹ ਚਾਹੀਦੀ ਹੈ। ਸੰਗਰੂਰ ਜਿਹੜਾ ਜੀ ਉੱਥੇ ਵੀ ਬੜੀ ਇੰਟਰਸਟਿੰਗ ਸਥਿਤੀ ਬਣੀ ਹੋਈ ਹੈ। ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਹੋਰਾਂ ਦੇ ਜਵਾਈ ਵਿਕਰਮ ਬਾਜਵਾ ਜਿਹੜੇ ਜੀ
ਔਰ ਸਮਰਾਲਾ ਤੋਂ ਕਾਂਗਰਸ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਪੋਤੇ ਕਰਨਵੀਰ ਸਿੰਘ ਢਿੱਲੋਂ ਨੇ ਵੀ ਜਿਹੜੀ ਹੈ ਜੀ ਉਹ ਇੱਥੇ ਆਪਣੀ ਐਪਲੀਕੇਸ਼ਨ ਜਿਹੜੀ ਆ ਉਹ ਪਾਈ ਹੈ ਜੀ। ਹਾਲਾਂਕਿ ਇਹ ਜਿਹੜਾ ਜੀ ਏਰੀਆ ਦੁਆਬੇ ਦਾ ਹੈ, ਮਾਫ ਕਰਨਾ, ਔਰ ਇੱਧਰ ਜਿਹੜਾ ਸੰਗਰੂਰ ਹੈ ਉਹਦੇ ਵਿੱਚ ਜਿਹੜਾ ਜੀ ਰਜਿੰਦਰ ਕੌਰ ਭੱਠਲ ਹੋਰਾਂ ਨੇ ਆਪ ਅਪਲਾਈ ਜਿਹੜਾ ਜੀ ਉਹ ਕਰਨ ਦੀ ਗੱਲ ਕਹੀ ਹੈ। ਉਹਨਾਂ ਦਾ ਜਵਾਈ ਜਿਹੜਾ ਜੀ ਉਹ ਦੂਜੇ ਪਾਸੇ ਚਲੇ ਗਿਆ। ਕੇਵਲ ਢਿੱਲੋਂ ਹੋਰੀ ਜਿਹੜੇ ਆ ਜੀ ਉਹਨਾਂ ਨੇ ਵੀ ਅਰਜ਼ੀ ਲਾ ਦਿੱਤੀ ਆ ਇੱਥੇ ਸੰਗਰੂਰ ਤੋਂ। ਔਰ ਜੇ ਜਲੰਧਰ ਦੀ ਗੱਲ ਕਰੀਏ ਤਾਂ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ KP, ਸਾਬਕਾ ਮੰਤਰੀ ਸਰਵਣ ਸਿੰਘ ਫਲੌਰ ਨੇ ਅਰਜ਼ੀਆਂ ਜਲੰਧਰ ਤੋਂ ਜਿਹੜੀਆਂ ਦੀ ਉਹ ਲਾਈਆਂ ਨੇ। ਔਰ ਜਿਹੜੀ ਵੇਖਣ ਵਾਲੀ ਦਿਲਚਸਪੀ ਵਾਲੀ ਗੱਲ ਇਹ ਰਹੂਗੀ ਕਿ ਜੇ ਇੱਕ ਹਲਕੇ ਤੋਂ 5-5 6-6 ਐਪਲੀਕੇਸ਼ਨਸ ਆਈਆਂ ਨੇ, ਚਲੋ ਇਸ ਪੱਖੋਂ ਤਾਂ ਉਹ ਚੰਗਾ ਰਹੂਗਾ ਕਿ ਕਾਂਗਰਸ ਦੇ ਪੈਸੇ ਜਿਹੜੇ ਜੀ ਉਹ ਇਕੱਠੇ ਹੋ ਜਾਣਗੇ। ਪਰ ਸਵਾਲ ਇਹ ਹੁੰਦਾ ਕਿ ਜਿਹਨੂੰ ਇੱਕ ਨੂੰ ਹਾਈ ਕਮਾਂਡ ਜਿਹੜੀ ਜੀ ਉਹ ਟਿਕਟ ਦੇ ਦੂਗੀ, ਕੀ ਬਾਕੀ ਜਿਹੜੇ ਨੇ ਉਹ ਮਦਦ ਕਰਨਗੇ ਉਹਨਾਂ ਦੀ, ਜਾਂ ਇਹ ਜਿਹੜੀਆਂ ਦੀ ਫਿਰ ਬਾਗੀ ਸੁਰਾਂ ਉਭਰਨਗੀਆਂ? ਇਹ ਵੇਖਣ ਵਾਲੀ ਗੱਲ ਰਹੂ ਜੀ। ਪਰ ਹੁੰਦਾ ਹੀ ਆ ਹਰ ਇੱਕ ਵਾਰੀ ਕੁਛ ਨਾ ਕੁਛ। ਤੇ ਅੱਗੇ ਆਪਾਂ ਚੇਅਰਮੈਨੀਆਂ ਦੀ ਜੇ ਗੱਲ ਕਰੀਏ, ਉਹ ਵੰਡੀਆਂ ਹੀ ਨਹੀਂ ਗਈਆਂ। ਕੀ ਗੱਲ ਬਗਾਵਤ ਦਾ ਡਰ ਆ? ਲੱਗਦਾ ਤਾਂ ਕੁਛ ਇਹੀ ਹੈ ਜੀ ਕਿ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸਮਤੀਆਂ ਦੀਆਂ ਚੇਅਰਮੈਨ ਤੇ ਉਪ ਚੇਅਰਮੈਨ ਦੀਆਂ ਕੁਰਸੀਆਂ ਲੈਣ ਦੇ ਵਾਸਤੇ ਅਜੇ ਜਿਹੜੇ ਕਾਂਗਰਸੀ ਆਗੂ ਨੇ ਜੀ ਉਹਨਾਂ ਨੂੰ ਕੁਝ 6 ਮਹੀਨੇ ਤੋਂ ਉੱਪਰ ਦਾ ਇੰਤਜ਼ਾਰ ਕਰਨਾ ਪੈਣਾ, ਕਿਉਂਕਿ ਮੌਜੂਦਾ ਜਿਹੜੀ ਸਰਕਾਰ ਹੈ ਜੀ ਉਹਨੂੰ ਡਰ ਪੈ ਗਿਆ ਇਸ ਗੱਲ ਦਾ ਕਿ ਜੇ ਚੇਅਰਮੈਨੀਆਂ ਹੁਣ ਵੱਢਤੀਆਂ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਪਾਰਟੀ ਨੂੰ ਅੰਦਰੂਨੀ ਵਿਰੋਧਤਾ ਦਾ ਜਿਹੜਾ ਜੀ ਉਹ ਸਾਹਮਣਾ ਕਰਨਾ ਪੈ ਸਕਦਾ ਹੈ। ਚੋਣਾਂ ਹੋਈਆਂ ਨੂੰ 6 ਮਹੀਨੇ ਦੇ ਕਰੀਬ ਦਾ ਸਮਾਂ ਪਹਿਲਾਂ ਹੀ ਲੰਘ ਚੁੱਕਿਆ, ਪਰ ਹੁਣ ਲੋਕ ਸਭਾ ਚੋਣਾਂ ਸਿਰ ਤੇ ਹੋਣ ਕਰਕੇ ਜੀ ਕਾਂਗਰਸ ਹਾਈ ਕਮਾਨ ਜਿਹੜੀ ਹੈ ਜੀ ਉਹ ਕੋਈ ਖਤਰਾ ਨਹੀਂ ਲੈਣਾ ਚਾਹੁੰਦੀ। ਇਹਦੇ ਨਾਲ ਲੋਕ ਸਭਾ ਚੋਣਾਂ ਦੇ ਦੌਰਾਨ ਪਾਰਟੀ ਨੂੰ ਅੰਦਰੂਨੀ ਧੜੇਬੰਦੀ ਦਾ ਜਿਹੜਾ ਜੀ ਉਹ ਸਾਹਮਣਾ ਕਰਨਾ ਪਊਗਾ। ਮੁੱਖ ਮੰਤਰੀ ਦਫ਼ਤਰ ਦੇ ਜਿਹੜਾ ਜੀ ਇੱਕ ਅਧਿਕਾਰੀ ਹੈ ਜੀ ਉਹ ਇਹ ਕਹਿੰਦਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਤੀਆਂ ਦੇ ਚੇਅਰਮੈਨ ਲੱਗਣ ਲਈ ਦੌੜ ਕਾਂਗਰਸੀਆਂ ਵਿਚਕਾਰ ਲੱਗੀ ਹੋਈ ਆ। ਹਰ ਜ਼ਿਲ੍ਹੇ ਦੇ ਵਿੱਚ ਚੇਅਰਮੈਨ ਤੇ ਉਪ ਚੇਅਰਮੈਨ ਦੇ ਅਹੁਦੇ ਦੇ ਕਈ ਦਾਅਵੇਦਾਰ ਨੇ, ਜਿਹਦੇ ਕਰਕੇ ਕੈਪਟਨ ਸਾਹਿਬ ਤੇ ਕਾਂਗਰਸ ਪ੍ਰਧਾਨ ਨੇ ਜਿਹੜਾ ਦੀ ਫੈਸਲਾ ਕੀਤਾ ਕਿ ਚੇਅਰਮੈਨ ਉਪ ਚੇਅਰਮੈਨ ਦਾ ਐਲਾਨ ਲੋਕ ਸਭਾ ਚੋਣਾਂ ਤੋਂ ਬਾਅਦ ਜਿਹੜਾ ਜੀ ਉਹ ਕੀਤਾ ਜਾਵੇ, ਤਾਂ ਕਿ ਧੜੇਬੰਦੀ ਜਿਹੜੀ ਹੈ ਜੀ ਉਹ ਉੱਭਰੇ ਨਾ। ਦੂਜੇ ਪਾਸੇ ਜਿਹੜੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਹ ਇਹ ਕਹਿੰਦੇ ਆ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਤੀਆਂ 'ਚ ਔਰਤਾਂ ਨੂੰ 50% ਰਾਖਵਾਂ ਦੇਣ ਲਈ ਸਾਡੀ ਸਰਕਾਰ ਦੇ ਵੱਲੋਂ ਨਵਾਂ ਕਾਨੂੰਨ ਪਾਸ ਕੀਤਾ ਗਿਆ ਸੀ, ਜਿਹਨੂੰ ਲਾਗੂ ਕਰਨ ਦੀ ਪ੍ਰਕਿਰਿਆ ਜਿਹੜੀ ਜੀ ਉਹ ਚੱਲ ਰਹੀ ਆ। ਇਹ ਵੈਸੇ ਉਹ ਟੈਕਨੀਕਲ ਐਕਸਕਿਊਜ਼ ਜਿਹੜਾ ਜੀ ਉਹ ਦੇ ਰਹੇ ਆ। ਅਸਲ ਕਾਰਨ ਇਹ ਆ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਚੇਅਰਮੈਨੀਆਂ ਅਨਾਊਂਸ ਕਰਕੇ ਇੱਕ ਨਵੀਂ ਮੁਸੀਬਤ ਜਿਹੜੀ ਆ ਜੀ ਉਹ ਕਾਂਗਰਸ ਨਹੀਂ ਛੇੜਨਾ ਚਾਹੁੰਦੀ, ਕਿਉਂਕਿ ਜਿਹਨਾਂ ਨੂੰ ਚੇਅਰਮੈਨੀਆਂ ਉਪ ਚੇਅਰਮੈਨੀਆਂ ਨਹੀਂ ਮਿਲਣਗੀਆਂ ਉਹ ਹੋ ਸਕਦਾ ਕਿ ਬਾਗੀ ਹੋ ਜਾਣ। ਜੀ ਫੂਕ ਕੇ ਪੈਰ ਰੱਖ ਰਿਹਾ। ਤੇ ਅੱਗੇ ਅਖੀਰ ਦੇ ਵਿੱਚ ਆਪਾਂ ਸਵਾਈਨ ਫਲੂ ਦੀ ਜੇ ਗੱਲ ਕਰਦੇ ਹਾਂ ਤਾਂ ਇਸ ਨੇ ਪੈਰ ਪਸਾਰੇ ਮਾਲਵੇ ਦੇ ਵਿੱਚ ਇੱਕ ਦਿਨ ਦੇ ਵਿੱਚ 6 ਮੌਤਾਂ। ਬਿਲਕੁਲ ਜੀ। ਐਕਚੁਅਲੀ ਇਹ ਆ ਕਿ ਇਹ ਤਾਂ ਡੇਟ ਸੈੱਟ ਹੋ ਗਈ ਇੱਥੇ ਜਿਹੜੀ ਜੀ ਬਿਮਾਰੀਆਂ ਦੀ, ਜਿਹਦੇ ਵਿੱਚ ਤੁਸੀਂ ਇਹ ਕਹਿ ਲਓ ਕਿ ਕੁਝ ਤਰੀਕਾਂ ਦੇ ਉੱਤੇ ਜਿਹੜਾ ਜੀ ਉਹ ਡੇਂਗੂ ਆਉਣਾ, ਡੇਂਗੂ ਜਿਹੜਾ ਜੀ ਉਹ ਹਟਦਾ ਹੈ ਤੇ ਉਸੇ ਵੇਲੇ ਸਵਾਈਨ ਫਲੂ ਸ਼ੁਰੂ ਹੋ ਜਾਂਦਾ। ਸਵਾਈਨ ਫਲੂ ਹਟੂਗਾ ਤੇ ਡੇਂਗੂ ਫੇਰ ਆ ਜਾਊਗਾ। ਸੋ ਇਹ ਬਿਮਾਰੀਆਂ ਜਿਹੜੀਆਂ ਜੀ ਉਹ ਲੋਕਾਂ ਨੂੰ ਜਿਹੜਾ ਕਿੰਨਾ ਕੁ ਪਰੇਸ਼ਾਨ ਜਿਹੜਾ ਜੀ ਉਹ ਕਰ ਰਹੀਆਂ ਨੇ। ਕਹਿਣ ਨੂੰ ਸਰਕਾਰੀ ਦਾਅਵੇ ਜਿਹੜੇ ਜੀ ਕੁਛ ਵੀ ਕੀਤੇ ਜਾਣ, ਕਿਉਂਕਿ ਸਵਾਈਨ ਫਲੂ ਜਿਹੜਾ ਜੀ ਇਹ ਅੱਗੇ ਤੋਂ ਅੱਗੇ ਬਹੁਤ ਤੇਜ਼ੀ ਦੇ ਨਾਲ ਫੈਲ ਜਾਂਦਾ। ਹਿਮਾਚਲ ਦੇ ਵਿੱਚ ਇਸ ਵਾਰੀ ਜ਼ਿਆਦਾ ਕਹਿਰ ਸੀਗਾ ਜੀ ਪਹਿਲਾਂ, ਔਰ ਹਿਮਾਚਲ ਤੋਂ ਇਹ ਬਿਮਾਰੀ ਜਿਹੜੀ ਸੀ ਉਹ ਪੰਜਾਬ ਵਾਲੀ ਸਾਈਡ ਦੇ ਉੱਤੇ ਆਈ। ਇਹ ਨਹੀਂ ਕਿ ਹਿਮਾਚਲ ਕਰਕੇ ਹੀ ਆਈ ਆ, ਪੰਜਾਬ ਦੇ ਵਿੱਚ ਬਥੇਰੀ ਪਹਿਲਾਂ ਜਿਹੜੀ ਜੀ ਉਹ ਫੈਲਦੀ ਆ। ਹੁਣ ਜਿਹੜੇ ਅੰਕੜੇ ਸਰਕਾਰੀ ਹਸਪਤਾਲਾਂ ਦੇ ਨੇ ਉਹ ਡਰਾਉਣ ਵਾਲੇ ਆ ਜੀ। ਸਿਹਤ ਵਿਭਾਗ ਕੁਛ ਵੀ ਜਿਹੜਾ ਜੀ ਹਾਈ ਅਲਰਟ ਜਾਰੀ ਰੱਖੇ, ਜੋ ਮਰਜ਼ੀ ਜਿਹੜਾ ਜੀ ਉਹ ਕਹੀ ਜਾਵੇ, ਪਰ ਜਿਹੜੀਆਂ ਜਾਨਾਂ ਨੇ ਉਹ ਲਗਾਤਾਰ ਜਾ ਰਹੀਆਂ ਨੇ। ਮਾਲਵੇ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਸਵਾਈਨ ਫਲੂ ਦੇ ਨਾਲ 6 ਡੈਥ ਇੱਕ ਦਿਨ ਦੇ ਵਿੱਚ ਹੋਈਆਂ ਨੇ। ਮੁਕਤਸਰ ਦੇ ਪਿੰਡ ਕੋਟ ਭਾਈ ਦੇ ਵਿੱਚ ਜਿਹੜਾ ਜੀ 70 ਸਾਲਾ ਇੱਕ ਵਿਅਕਤੀ ਦੀ ਡੈਥ ਹੋਈ। ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਉਹਦੀ ਜਿਹੜੀ ਜੀ ਉਹ ਡੈਥ ਹੋਈ, ਔਰ ਇਹ ਦੱਸਿਆ ਗਿਆ ਕਿ ਖੰਘ ਜ਼ੁਕਾਮ ਤੋਂ ਬਾਅਦ ਉਹਨੂੰ ਤੇਜ਼ ਬੁਖਾਰ ਸੀਗਾ। ਉਹੀ ਸਵਾਈਨ ਫਲੂ ਅਸਲ ਦੇ ਵਿੱਚ ਜਿਹੜਾ ਜੀ ਉਹ ਸੀਗਾ। ਇੱਕ ਔਰਤ ਦੀ ਜਿਹੜੀ ਜੀ ਉਹ ਜ਼ੀਰੇ ਦੇ ਵਿੱਚ ਡੈਥ ਹੋਈ ਦੱਸੀ ਜਾ ਰਹੀ ਹੈ ਜੀ, ਉਹਨੂੰ ਵੀ ਇਹੀ ਲੱਛਣ ਸੀਗੇ। ਔਰ ਜਿਹੜਾ ਮਾਨਸਾ ਡਿਸਟ੍ਰਿਕਟ ਦੇ ਬਲਾਕ ਝਨੀਰ ਦੇ ਵਿੱਚ ਜਿਹੜਾ ਸੀਗਾ ਜੀ ਭੰਮੇ ਖੁਰਦ ਪਿੰਡ ਹੈ, ਮਾਫ ਕਰਨਾ, ਉੱਥੇ ਵੀ ਇੱਕ ਔਰਤ ਦੀ ਜਿਹੜੀ ਜੀ ਉਹ ਮੌਤ ਹੋਈ। ਔਰ ਮੋਗਾ ਦਾ ਪਿੰਡ ਬੁੱਟਰ ਜਿਹੜਾ ਜੀ ਉੱਥੇ 27 ਸਾਲਾ ਇੱਕ ਔਰਤ ਦੀ
ਮੌਤ ਹੋਈ। ਬਲੋਚ ਸ਼ਹਿਰ ਦੇ ਵਿੱਚ ਇੱਕ ਵਿਅਕਤੀ ਦੀ 55 ਸਾਲਾਂ ਦੀ ਜਿਹੜੀ ਉਹ ਸਵਾਈਨ ਫਲੂ ਦੇ ਨਾਲ ਮੌਤ ਹੋਈ। ਬਰਨਾਲਾ ਡਿਸਟ੍ਰਿਕਟ ਦਾ ਕਸਬਾ ਹੰਡਿਆਇਆ, ਇਹ ਸਾਰੀਆਂ ਡੈਥ ਜਿਹੜੀਆਂ ਜੀ 6 ਅੱਧੀ ਦਰਜਨ ਇੱਕੋ ਦਿਨ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀਆਂ ਜੀ ਉਹ ਹੋਈਆਂ ਨੇ। ਦਾਅਵੇ ਸਰਕਾਰ ਦੇ ਜਿਹੜੇ ਜੀ ਉਹ ਆਪਣੀ ਜਗ੍ਹਾ ਦੇ, ਪਰ ਸਵਾਈਨ ਫਲੂ ਨੇ ਆਪਣੇ ਜਿਹੜੇ ਪੈਰ ਆ ਜੀ ਉਹ ਫੁੱਲ ਪਸਾਰੇ ਹੋਏ ਆ ਇਸ ਵੇਲੇ। ਇਹਦੇ ਕਈ ਜਿਹੜੇ ਜੀ ਉਹ ਰੀਜ਼ਨ ਨੇ। ਸਾਰਾ ਕੁਝ ਸਰਕਾਰ ਦੇ ਉੱਤੇ ਵੀ ਜਿਹੜਾ ਜਾ ਸਕਦਾ, ਲੋਕਾਂ ਦੇ ਖਾਣ ਪੀਣ ਦੇ ਤਰੀਕੇ, ਰਹਿਣ ਸਹਿਣ ਦੇ ਜਿਹੜੇ ਤਰੀਕੇ ਨੇ, ਉਹਨਾਂ ਨੇ ਵੀ ਇਹ ਜਿਹੜੀਆਂ ਗੰਭੀਰ ਬਿਮਾਰੀਆਂ ਨੇ ਉਹਨਾਂ ਨੂੰ ਸੱਦਾ ਦਿੱਤਾ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਮਿਹਰਬਾਨੀ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ੍ਰੀ ਅਕਾਲ।